ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ, ਜਿਸ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪਿਛਲੇ ਦਿਨੀ ਹਰਿਆਣਾ ਸਰਕਾਰ ਨੇ ਹਰਿਆਣੇ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਬਿੱਲ ਹਰਿਆਣਾ ਵਿਧਾਨ ਸਭਾ ਵਿੱਚ ਲਿਆਂਦਾ ਸੀ। ਹਰਿਆਣਾ ਵਿਧਾਨ ਸਭਾ ਨੇ ਇਸ ਬਿੱਲ ਨੂੰ ਮੈਜੋਰਟੀ ਵੋਟਸ ਨਾਲ ਪਾਸ ਕਰਕੇ ਪ੍ਰਵਾਨਗੀ ਲਈ ਗਵਰਨਰ ਹਰਿਆਣਾ ਨੂੰ ਭੇਜਿਆ, ਜਿਸ ਨੇ ਇਸ ਬਿੱਲ ਤੇ ਦਸਤਖਤ ਕਰਕੇ ਇਸ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਬਾਦਲ ਅਕਾਲੀ ਦਲ ਨੂੰ ਇਸ ਬਿੱਲ ਦਾ ਇੰਨਾ ਵੱਡਾ ਝਟਕਾ ਲੱਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੋਰ ਕਮੇਟੀ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ, ਜਿਸ ਮੀਟਿੰਗ ਵਿੱਚ ਬਾਦਲ ਨੇ ਜਜ਼ਬਾਤੀ ਅੰਦਾਜ਼ ਵਿੱਚ ਰੋ ਕੇ ਇਸ ਕਮੇਟੀ ਦਾ ਵਿਰੋਧ ਕੀਤਾ। 24 ਘੰਟੇ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਸੱਦਿਆ ਗਿਆ, ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਸੱਦੀ ਗਈ ਤੇ 5 ਜਥੇਦਾਰ ਅਕਾਲ ਤਖਤ ਤੇ ਇਕੱਠੇ ਹੋਏ। ਐਗਜ਼ੀਕਿਊਟਿਵ ਕਮੇਟੀ ਨੇ ਕੱਲ੍ਹ ਹੀ ਵਿੱਚ ਮਤਾ ਪਾਸ ਕੀਤਾ ਕਿ ਹਰਿਆਣਾ ਕਮੇਟੀ ਦੇ 2 ਐਡਹਾਕ ਕਮੇਟੀ ਮੈਂਬਰ ਸਰਦਾਰ ਜਗਦੀਸ਼ ਸਿੰਘ ਝਿੰਡਾ ਤੇ ਦਿਦਾਰ ਸਿੰਘ ਨਲਵੀ ਅਤੇ ਹਰਿਆਣਾ ਸਰਕਾਰ ਵਿੱਚ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ਵਿੱਚੋਂ ਖਾਰਿਜ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਜਨਰਲ ਹਾਊਸ ਨੇ ਇਹਨਾਂ ਤਿੰਨਾਂ ਨੂੰ ਪੰਥ ਚੋਂ ਖਾਰਿਜ ਕਰਨ ਦੇ ਮਤੇ ਤੇ ਮੋਹਰ ਲਗਾਈ ਅਤੇ ਇਹ ਮਤਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪਿਆ। ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਆਗਿਆਕਾਰ ਮੁਲਾਜ਼ਮ ਵਾਂਗ ਬਾਦਲ ਦੀ ਹੁਕਮਾਂ ਦੀ ਤਾਮੀਲ ਕਰਦਿਆਂ ਇਹਨਾਂ ਤਿੰਨਾਂ ਸਿੰਘਾਂ ਨੂੰ ਖਾਲਸਾ ਪੰਥ ਵਿੱਚੋਂ ਖਾਰਿਜ ਕਰਨ ਦਾ ਹੁਕਮ ਸੁਣਾਇਆ। ਇਸ ਫੈਸਲੇ ਦੀ ਪੰਥ ਨੂੰ ਪਿਆਰ ਕਰਨ ਵਾਲੇ ਹਰ ਸਿੱਖ ਵੱਲੋਂ ਨਿਖੇਧੀ ਕੀਤੀ ਜਾ ਰਹੀ, ਕਿਉਂਕਿ ਇਸ ਨਾਲ ਅਕਾਲ ਤਖਤ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ। ਵਿਊਅਰਸ, ਹੁਣ ਬਾਦਲ ਨੇ ਅੱਗੋਂ ਡਰਾਮੇਬਾਜ਼ੀ ਕਰਦਿਆਂ 27 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇੱਕ ਪੰਥ ਇਕੱਠ ਸੱਦਿਆ ਹੈ, ਜਿਸ ਵਿੱਚ ਉਹ ਹਰਿਆਣਾ ਸਰਕਾਰ ਵਿਰੁੱਧ ਮੋਰਚਾ ਲਾਉਣ ਦਾ ਐਲਾਨ ਕਰ ਸਕਦਾ ਹੈ। ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਅੰਮ੍ਰਿਤਸਰ ਵਿੱਚ 27 ਜੁਲਾਈ ਨੂੰ ਇੱਕ ਪੰਥ ਇਕੱਠ ਰੱਖਿਆ ਹੈ। ਇਹਨਾਂ ਮੁੱਦਿਆਂ ਸੰਬੰਧੀ ਅੱਜ ਅਸੀਂ 2 ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਟਿਆਲਾ ਤੋਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਉਹ ਦੱਸ ਚੁੱਕੇ ਕਿ ਕਿਸ ਤਰ੍ਹਾਂ ਬਾਦਲ ਅਕਾਲੀ ਦਲ ਨੇ 27 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਕੱਠ ਰੱਖਿਆ ਹੋਇਆ ਹੈ ਤੇ ਦੂਸਰੇ ਪਾਸੇ ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚ ਇਕੱਠ ਪੰਥਕ ਇਕੱਠ ਸੱਦਿਆ ਹੋਇਆ ਹੈ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਜੋ ਬਾਦਲ ਨੇ ਪੰਥਕ ਇਕੱਠ ਨਾਮ ਦੇ ਉੱਤੇ ਇਕੱਠ ਕਰਨ ਦੀ ਗੱਲ ਕੀਤੀ ਹੈ ਜੀ, ਤੇ ਉਹਦੇ ਮੁਕਾਬਲੇ ਵਿੱਚ ਸਾਡੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੰਮ੍ਰਿਤਸਰ ਸਾਹਿਬ ਵਿਖੇ ਹੀ ਦੂਸਰੀ ਥਾਂ ਤੇ ਇੱਕ ਪੰਥਕ ਇਕੱਠ ਬੁਲਾਇਆ ਹੈ। ਉਹਦਾ ਮੁੱਖ ਕਾਰਨ ਸਾਡੀ ਪਾਰਟੀ ਦਾ ਇਹ ਹੈ ਕਿ ਬਾਦਲ ਪਿਛਲੇ 30 ਸਾਲ ਤੋਂ ਸਿੱਖਾਂ ਦੇ ਜਜ਼ਬਾਤਾਂ ਨੂੰ ਆਪਣੀ ਕੁਰਸੀ ਦੇ ਰਾਹੀਂ ਸੌਦੇਬਾਜ਼ੀ 'ਚ ਵਰਤਦਾ ਰਿਹਾ ਹੈ ਜੀ, ਤੇ ਇਹ ਵੀ ਉਹਦਾ ਇੱਕ ਪੈਂਤੜਾ ਹੈ ਕਿ ਉਹਨੂੰ ਪਤਾ ਹੈ ਕਿ ਹੁਣ ਪੰਥ ਵਿੱਚੋਂ ਸਿੱਖਾਂ ਵਿੱਚੋਂ ਉਹਦੀ ਸ਼ਾਖ ਜਿਹੜੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਉਹ ਇਲੈਕਸ਼ਨਾਂ ਜ਼ਰੂਰ ਜਿੱਤ ਰਿਹਾ ਹੈ, ਪਰ ਸਿੱਖ ਉਹਨੂੰ ਇੱਕ ਅਤਬਾਰ ਵਾਲਾ ਸਿੱਖ ਨਹੀਂ ਸਮਝਦੇ। ਇਸ ਲਈ ਹੁਣ ਦੁਬਾਰਾ ਉਹ ਭੁਲੇਖਾ ਪਾਉਣ ਲਈ ਤਿਆਰੀਆਂ ਕਰ ਰਿਹਾ ਹੈ। ਅਸੀਂ ਸਿੱਖ ਧਿਰ ਹੋਣ ਦੇ ਨਾਤੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਇਹ ਇਕੱਠ ਰੱਖਿਆ ਹੈ। ਬਹੁਤ ਜ਼ਿਆਦਾ ਅਹਿਮ ਸਿੱਖ ਪੰਥਕ ਮਸਲੇ ਹਨ ਜਿਨ੍ਹਾਂ ਤੇ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਵੀ ਨਾ ਤਾਂ ਟਿੱਪਣੀ ਕੀਤੀ ਹੈ, ਨਾ ਕੋਈ ਉਦਮ ਕੀਤਾ ਹੈ ਅਤੇ ਨਾ ਹੀ ਕੋਈ ਇਕੱਠ ਕੀਤਾ ਹੈ, ਪਰ ਕੇਵਲ ਇੱਕ ਗੋਲਕ ਦੇ ਜਾਣ ਦੇ ਡਰੋਂ ਉਹ ਇੰਨਾ ਵੱਡਾ ਪੰਥ ਦੇ ਵਿੱਚ ਕਿਉਂ ਮਤਲਬ ਕਿ ਉਦਮ ਕਰ ਰਿਹਾ ਹੈ, ਇਸ ਚੀਜ਼ ਨੂੰ ਸਮਝਾਉਣ ਖਾਤਰ ਲੋਕਾਂ ਨੂੰ ਸਿੱਖਾਂ ਨੂੰ ਅਸੀਂ ਜਿਹੜਾ ਇਹ ਇਕੱਠ ਹੈ ਉਹ ਅੰਮ੍ਰਿਤਸਰ ਸਾਹਿਬ ਵਿਖੇ ਹੀ ਧਰਮਪੁਰ ਕਾਲੇ ਇੱਕ ਸਥਾਨ ਹੈ ਸ਼ਹਿਰ ਦੇ ਵਿੱਚ ਹੀ, ਉੱਥੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਾ ਦਾ ਡੇਰਾ ਹੈ। ਉਸ ਸਥਾਨ ਤੇ ਅਸੀਂ ਇਹ ਜਿਹੜਾ ਇਕੱਠ ਹੈ 27 ਜੁਲਾਈ ਨੂੰ ਹੀ 11 ਵਜੇ ਸਵੇਰੇ ਸ਼ੁਰੂ ਕਰਕੇ ਤੇ ਸਾਰੇ ਪੰਥ ਨੂੰ ਅਸੀਂ ਆਪਣੀ ਇੱਕ ਜਿਹੜੀ ਡਿਊਟੀ ਹੈ, ਅਸੀਂ ਆਪਣਾ ਫਰਜ਼ ਹੈ ਉਹ ਨਿਭਾਉਣ ਲਈ ਇਹ ਇਕੱਠ ਸੱਦਿਆ। ਹਾਂਜੀ ਜੀ, ਤੇ ਵੀਰ ਜੀ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਵੇਲੇ ਪਟਿਆਲੇ ਦੇ ਵਿੱਚ ਹੋ, ਤੁਸੀਂ ਅੰਮ੍ਰਿਤਸਰ ਦੇ ਵਿੱਚ ਵੀ ਆਉਣਾ ਜਾਣਾ ਰਹਿੰਦਾ ਹੈ। ਜਿਸ ਤਰ੍ਹਾਂ ਬਾਦਲ ਅਕਾਲੀ ਦਲ ਤੇ SGPC ਦੀ ਗੁੰਡਾ ਜਿਹੜੀ ਟਾਸਕ ਫੋਰਸ ਹੈ, ਕੀ ਇਹ ਸਿੱਖਾਂ ਨੂੰ ਭੜਕਾਵੇਗੀ ਡਰਿੰਗ ਦਿਸ 27 ਜੁਲਾਈ ਨੂੰ ਜਾਂ ਉਸ ਤੋਂ ਬਾਅਦ? ਕਿਉਂਕਿ ਇੱਦਾਂ ਲੱਗਦਾ ਕਿ ਸ਼ਾਇਦ ਹਰਿਆਣਾ ਦੇ ਸਿੱਖਾਂ ਨੂੰ ਪੰਜਾਬ ਦੇ ਸਿੱਖਾਂ ਦੇ ਨਾਲ ਜਾਂ ਪੰਜਾਬ ਦੇ ਸਿੱਖਾਂ ਨੂੰ ਹਰਿਆਣਾ ਦੇ ਸਿੱਖਾਂ ਦੇ ਨਾਲ ਜਾਂ ਆਪਸ ਵਿੱਚ ਇਹਨਾਂ ਦੀ ਲੜਾਈ ਵੀ ਕਰਵਾ ਸਕਦੇ ਨੇ। ਪਿਛਲੇ 1 ਮਹੀਨੇ ਤੋਂ ਜੋ ਦੇਖਿਆ ਗਿਆ ਹੈ ਉਹ ਪ੍ਰਕਾਸ਼ ਸਿੰਘ ਬਾਦਲ ਕਾਨੂੰਨੀ ਤੌਰ ਤੇ ਵੀ ਹਾਰਿਆ ਮਹਿਸੂਸ ਕਰਦਾ ਹੈ ਜੀ। ਸੈਂਟਰ ਦੀ ਗਵਰਨਮੈਂਟ ਵੀ ਉਹਦੀ ਆਸ ਮੁਤਾਬਕ ਉਹਦਾ ਸਾਥ ਨਹੀਂ ਦੇ ਰਹੀ ਉਹਦੀ ਚਾਹੇ ਉਹ ਭਾਈਵਾਲ ਪਾਰਟੀ ਹੈ
ਇਸ ਕਰਕੇ ਉਸਨੇ ਇੱਕ ਗੁੰਡਾਗਰਦੀ ਮਾਹੌਲ ਬਣਾਇਆ ਹੋਇਆ ਹੈ। ਜਿਵੇਂ ਹਰਿਆਣਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬ ਤੋਂ ਨਿਹੰਗਾਂ ਦੇ ਬਾਣੇ ਵਿੱਚ ਬੰਦੇ ਕੁਝ ਭੇਜੇ ਹੋਏ ਨੇ, ਟਾਸਕ ਫੋਰਸ ਭੇਜੀ ਹੈ, ਡਿਊਟੀਆਂ ਲੱਗਦੀਆਂ ਨੇ ਪੰਜਾਬ ਤੋਂ ਹਰੇਕ ਅਕਾਲੀ ਦੀਆਂ ਕਿ ਅੱਜ ਤੂੰ ਜੱਥੇ ਲੈ ਕੇ ਜਾਣੇ। ਜੱਥੇ ਦਾ ਮਤਲਬ ਹੈ ਜਿਹੜੇ ਵੀ ਚੁਣੇ ਹੋਏ ਛਟੇ ਹੋਏ ਬਦਮਾਸ਼ ਨੇ ਉਹਨਾਂ ਨੂੰ ਸਿੱਖ ਪਹਿਰਾਵੇ ਵਿੱਚ ਲਿਜਾ ਕੇ ਹਰਿਆਣਾ ਦੇ ਗੁਰਦੁਆਰੇ 'ਚ ਬਿਠਾਇਆ ਜਾ ਰਿਹਾ ਹੈ ਜੀ। ਪ੍ਰਕਾਸ਼ ਸਿੰਘ ਬਾਦਲ ਤੋਂ ਕੋਈ ਵੀ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ ਵੀ ਇਹ ਕੋਈ ਇਖਲਾਕੀ ਤੌਰ ਤੇ ਸ਼ਰਮ ਮਹਿਸੂਸ ਕਰੇਗਾ। ਇਹ ਹਰ ਉਹ ਤਰੀਕਾ ਵਰਤੂਗਾ ਜਿਹਦੇ ਨਾਲ ਇਹਦੀ ਇੱਕ ਸੁਪਰਮੇਸੀ ਜਿਹੜੀ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ। ਪੰਥ ਦਾ ਕੀ ਬਣਦਾ ਹੈ, ਸਿਧਾਂਤ ਦਾ ਕੀ ਬਣਦਾ ਹੈ, ਸਿੱਖਾਂ ਦਾ ਕੀ ਬਣਦਾ ਹੈ, ਇਹ ਚੀਜ਼ਾਂ ਇਸ ਬੰਦੇ ਨੇ ਬਹੁਤ ਪਹਿਲਾਂ ਵਸਾ ਦਿੱਤੀਆਂ ਸੀ। ਕੇਵਲ ਸਿੱਖ ਸੰਗਤ ਹੀ ਇਸ ਨੂੰ ਸਮਝਣ ਦੀ ਦੇਰੀ ਕਰ ਰਹੀ ਹੈ। ਇਹਨੇ ਨਾ ਪਹਿਲਾਂ ਕਦੇ ਕੋਈ ਸ਼ਰਮ ਮਹਿਸੂਸ ਕੀਤੀ ਹੈ ਗੁੰਡਾਗਰਦੀ ਤੋਂ ਤੇ ਨਾ ਹੁਣ ਕਰੂਗਾ। ਤੇ ਆ ਪਿਛਲੀ 6 ਜੂਨ ਨੂੰ ਟਾਸਕ ਫੋਰਸ ਨੇ ਕੀਤਾ। ਉਸ ਤੋਂ ਬਾਅਦ ਭਾਈ ਰੂਪੇ ਕੇ ਪਿੰਡ ਵਿੱਚ ਲੰਗਰ ਦੀ ਕਮੇਟੀ ਦੇ ਵਿੱਚ ਪਿੰਡ ਵਾਲਿਆਂ, ਬੀਬੀਆਂ ਤੇ ਬੱਚਿਆਂ ਨੂੰ ਵੀ ਟਾਸਕ ਫੋਰਸ ਨੇ ਕੁੱਟਿਆ। ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਬਾਹਰ ਦੁਕਾਨਦਾਰਾਂ ਨੂੰ ਕੁੱਟਿਆ। ਤੇ ਅੱਜ ਹਰਿਆਣੇ 'ਚ ਇਹ ਪਿਛਲੇ 1 ਮਹੀਨੇ ਵਿੱਚ ਹੀ ਇਹ 4-5 ਵੱਡੀਆਂ ਘਟਨਾਵਾਂ ਟਾਸਕ ਫੋਰਸ ਦੇ ਨਾਮ ਹੇਠਾਂ ਬਾਦਲ ਨੇ ਕਰਵਾਈਆਂ ਨੇ। ਤੇ ਇਸ ਕਰਕੇ ਇਸ ਤੋਂ ਕੋਈ ਵੀ ਆਸ ਕੀਤੀ ਜਾ ਸਕਦੀ ਹੈ ਵੀ ਆਪਣੀ ਇਹ ਗੁੰਡਾਗਰਦੀ ਵਾਲੀ ਸੁਪਰਮੇਸੀ ਕਾਇਮ ਰੱਖਣ ਵਾਸਤੇ ਕੁਝ ਵੀ ਕਰ ਸਕਦਾ ਜੀ। ਤੇ ਵੀਰ ਜੀ, ਜਿਸ ਅਸੀਂ ਗੱਲ ਕੀਤੀ ਕਿ ਬਾਦਲ ਇਸ ਵੇਲੇ ਹਾਰ ਚੁੱਕਿਆ, ਮੇ ਬੀ ਇਜ਼ ਦੈਟ ਦੀ ਓਨਲੀ ਰੀਜ਼ਨ ਕਿ ਬਾਦਲ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਗਾ, ਉਹ ਮੋਰਚੇ ਦੀ ਕਮਾਂਡ ਸੰਭਾਲੇਗਾ ਜਾਂ ਅਕਾਲ ਤਖਤ ਜਾ ਕੇ ਸ਼ਹੀਦੀ ਦੇਵੇਗਾ। ਇਸ ਪਿੱਛੇ ਉਸਦੀ ਕੀ ਹੋਰ ਚਾਲ ਹੋ ਸਕਦੀ ਹੈ? ਆਲਸੋ ਇਹਨਾਂ ਡਰਾਮਿਆਂ ਦੇ ਨਾਲ ਸਿੱਖ ਕੌਮ ਉਸਦੇ ਧੋਖੇ ਦੇ ਵਿੱਚ ਫਿਰ ਤਾਂ ਨਹੀਂ ਆ ਜਾਵੇਗੀ, ਜਿਸ ਤੁਸੀਂ ਕਿਹਾ ਕਿ ਉਹਦੇ ਧੋਖੇ ਚੋਂ ਨਿਕਲ ਚੁੱਕੀ ਹੈ, ਬਟ ਡੋਂਟ ਯੂ ਥਿੰਕ ਅਗੇਨ ਉਹਦੇ ਛੰਗਲ ਦੇ ਵਿੱਚ ਉਹਦੇ ਧੋਖੇ ਦੇ ਵਿੱਚ ਆ ਜਾਏਗੀ? ਬਿਲਕੁਲ ਇਹੀ ਗੱਲ ਮੈਂ ਪਹਿਲਾਂ ਵੀ ਦੁਹਰਾਈ ਹੈ। ਮੈਂ ਦੁਹਰਾਨਾ ਆਪਣੀ ਗੱਲ ਨੂੰ ਬਈ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਉਹ ਰੋ ਰਿਹਾ ਹੈ ਜਾਂ ਉਹ ਕੁਰਸੀ ਛੱਡਣ ਦੀ ਗੱਲ ਕਰ ਰਿਹਾ ਹੈ, ਜਾਂ ਇੱਥੋਂ ਤੱਕ ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਸ਼ਹੀਦੀ ਪਾਉਣ ਦੀ ਜਾਂ ਮੋਰਚਾ ਲਾਉਣ ਦੀ ਗੱਲ ਕਰ ਰਿਹਾ ਹੈ ਜੀ। ਇੱਥੇ ਇੱਕ ਗੱਲ ਹੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸੰਗਤ ਨੂੰ ਸਮਝਾਉਣਾ ਚਾਹੁੰਦਾ। ਇਹੀ ਪ੍ਰਕਾਸ਼ ਸਿੰਘ ਬਾਦਲ ਇਸੇ ਅਕਾਲੀ ਦਲ ਨੂੰ ਜਿਹੜੀ ਵਾਕਈ ਸ਼ਹੀਦਾਂ ਦੀ ਜਥੇਬੰਦੀ ਤੋਂ ਸ਼ੁਰੂ ਹੋਈ ਹੈ ਸਾਡੀ 1920 ਤੋਂ 1994 ਦੇ ਵਿੱਚ ਇਸੇ ਬਾਦਲ ਨੇ ਮੋਗੇ ਵਿਖੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਇਹ ਸਿੱਖਾਂ ਦੀ ਪਾਰਟੀ ਨਹੀਂ ਹੋਏਗੀ, ਇਹ ਪੰਜਾਬੀਆਂ ਦੀ ਪਾਰਟੀ ਹੋਏਗੀ ਜੀ। ਉਹੀ ਬਾਦਲ ਅੱਜ ਕਹਿ ਰਿਹਾ ਕਿ ਮੈਂ ਪੰਥਕ ਇਕੱਠ ਉਸੇ ਅਕਾਲੀ ਦਲ ਵੱਲੋਂ ਬੁਲਾ ਰਿਹਾ। ਇਹ ਤਾਂ ਸਿੱਖਾਂ ਨੂੰ ਤੇ ਲੋਕਾਂ ਨੂੰ ਸਮਝਣਾ ਪਏਗਾ ਕਿ ਜਦੋਂ ਇਹਨੂੰ ਲੱਗਦਾ ਹੈ ਕਿ ਮੈਨੂੰ ਵੋਟ ਜਿਹੜੀ ਹੈ ਉਹ ਪੰਜਾਬੀਅਤ ਦੇ ਨਾਮ ਤੇ ਮਿਲੂਗੀ, ਸਿੱਖਾਂ ਦੇ ਨਾਮ ਤੇ ਨਹੀਂ ਮਿਲੂਗੀ, ਤਾਂ ਇਹ ਉਹ ਪੈਂਤੜਾ ਵਰਤਦਾ ਹੈ ਤੇ ਐਲਾਨੀਆ ਤੌਰ ਤੇ ਵਰਤਦਾ ਹੈ। ਤੇ ਜੇਕਰ ਇਹਨੂੰ ਹੁਣ ਲੱਗਦਾ ਕਿ ਮੈਨੂੰ ਪੰਥਕ ਕਹਿ ਕੇ ਵੋਟ ਮਿਲੂਗੀ ਜਾਂ ਮੈਂ ਕਿਵੇਂ ਆਪਣੇ ਪੁੱਤ ਨੂੰ ਹੁਣ ਚੀਫ ਮਿਨਿਸਟਰ ਬਣਾਵਾਂ ਜਾਂ ਕਿਵੇਂ ਸਿੱਖਾਂ ਦੇ ਵਿੱਚ ਇਹ ਸ਼ੋਅ ਕਰਾਂ ਕਿ ਮੈਂ ਬਹੁਤ ਵੱਡਾ ਸਿੱਖ ਹਾਂ, ਇਹ ਸਾਰੇ ਕਿਉਂਕਿ 30 ਸਾਲ ਬਾਅਦ ਕੋਈ ਜਨਰੇਸ਼ਨ ਗੈਪ ਵੀ ਪੈ ਜਾਂਦਾ ਤੇ ਨਵੇਂ ਆਉਣ ਵਾਲੇ ਬੱਚਿਆਂ ਨੂੰ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਨਗੇ। ਪੁਰਾਣੇ ਸਮਝ ਚੁੱਕੇ ਨੇ ਪਰ ਹਿੰਮਤ ਨਹੀਂ ਕਰ ਰਹੇ। ਅਸੀਂ ਲਗਾਤਾਰ ਪਿੰਡ ਦੇ ਵਿੱਚ ਰਹੇ ਹਾਂ, ਹਰ ਮੁਸ਼ਕਿਲ ਅਸੀਂ ਝੱਲੀ ਹੈ, ਪਰ ਅਸੀਂ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਸਾਡਾ 27 ਜੁਲਾਈ ਵਾਲਾ ਇਕੱਠ ਹੈ, ਅਸੀਂ ਬੁਲਾਇਆ ਪੰਥਕ ਇਕੱਠ, ਉਹਦੇ ਵਿੱਚ ਵੀ ਅਸੀਂ ਮੁੱਖ ਤੌਰ ਤੇ ਜਿਹੜੇ ਪੰਥਕ ਏਜੰਡੇ ਵਾਕਈ ਹਨ, ਜਿਹੜੇ 1973 ਦੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸੀ, ਜਿਹੜੇ 1982-84 ਵਾਲੇ ਧਰਮ ਯੁੱਧ ਮੋਰਚੇ ਵਿੱਚ ਸੀ, ਤੇ ਜਿਹੜੇ ਵਾਕਈ ਸਿੱਖਾਂ ਤੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਹਨ ਜਾਇਜ਼, ਉਹਨਾਂ ਨੂੰ ਅਸੀਂ ਦੱਸਾਂਗੇ ਵੀ ਇਹਨਾਂ ਸਾਰਿਆਂ ਨੂੰ ਵਿਸਾਰ ਕੇ ਕੇਵਲ ਇੱਕ ਮੁੱਦੇ ਉੱਤੇ ਇੰਨਾ ਜ਼ਿਆਦਾ ਕੰਸੈਂਟਰੇਸ਼ਨ ਇਹ ਬੰਦਾ ਕਿਉਂ ਕਰ ਰਿਹਾ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇੱਕ ਪਾਸੇ ਤਾਂ ਬਾਦਲ ਅਕਾਲੀ ਦਲ ਰੋ ਕੇ ਜਜ਼ਬਾਤੀ ਹੋ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕਰ ਰਹੇ, ਤੇ ਦੂਸਰੇ ਪਾਸੇ ਜਿਹੜੇ ਮੱਕੜ ਸਾਹਿਬ ਨੇ ਉਹਨਾਂ ਨੇ ਵੀ ਕਹਿ ਦਿੱਤਾ, ਆਪਣੇ ਬਿਆਨ ਦਿੱਤੇ ਨੇ ਕਿ ਉਹ ਚਾਹੇ ਜੋ ਕੁਛ ਮਰਜ਼ੀ ਹੋ ਜਾਏ ਪਰ ਉਹ ਗੁਰੂ ਘਰ ਦੀਆਂ ਗੋਲਕਾਂ ਤੇ ਕਬਜ਼ਾ ਨਹੀਂ ਹੋਣ ਦੇਣਗੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਗੱਲ ਬਿਲਕੁਲ ਸਪਸ਼ਟ ਸੰਸਾਰ 'ਚ ਹੋ ਚੁੱਕੀ ਹੈ ਜੀ। ਚਾਹੇ ਉਹ ਮੱਕੜ ਹੋਵੇ, ਚਾਹੇ ਉਹ ਪਹਿਲਾਂ ਬੀਬੀ ਜਗੀਰ ਕੌਰ ਸੀ, ਜਾਂ ਇਹ ਇੱਕ ਕਲਚਰ ਬਣ ਗਿਆ, ਚਾਹੇ ਅਕਾਲ ਤਖਤ ਸਾਹਿਬ ਦੇ ਇਸ ਵਕਤ ਬੈਠੇ ਜਿਹੜੇ ਮੌਜੂਦਾ ਜਥੇਦਾਰ ਸਾਹਿਬਾਨ ਹੋਣ ਜਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਹੋਣ, ਇਹਨਾਂ ਸਾਰਿਆਂ ਨੂੰ ਮੁਲਾਜ਼ਮ ਤੌਰ ਤੇ ਟ੍ਰੀਟ ਕੀਤਾ ਜਾਂਦਾ ਹੈ ਬਾਦਲ ਵੱਲੋਂ। ਇਹ ਬੜੀ ਖੁਸ਼ੀ ਨਾਲ ਉਹ ਜਿਹੜੀ ਮੁਲਾਜ਼ਮਤ ਨੇ ਉਹ ਆਪਣੇ ਹਿਜ਼ ਮਾਸਟਰਸ ਵਾਇਸ ਦੇ ਤੌਰ ਤੇ, ਆਪਣੇ ਮਾਲਕ ਦੀ ਆਵਾਜ਼ ਦੇ ਤੌਰ ਤੇ, ਮਾਲਕ ਦਾ ਬਾਦਲ ਹੈ, ਬਾਦਲ ਦਾ ਮਾਲਕ ਹੈ ਉਹ RSS ਤੇ ਹਿੰਦੂਤਵਾ ਹੈ ਜੀ। ਹਿੰਦੂਤਵਾ ਤੋਂ ਚੱਲਦੀ ਹੈ ਗੱਲ ਤੇ ਚਲਦੀ ਕਦੇ ਮੱਕੜ ਦੇ ਮੂੰਹ ਚੋਂ ਨਿਕਲ ਜਾਂਦੀ ਹੈ, ਕੱਢੀ ਜਾਂਦੀ ਹੈ, ਕਦੇ ਤਖਤ ਸਾਹਿਬ ਦੇ ਜਥੇਦਾਰਾਂ ਦੇ ਮੂੰਹ ਚੋਂ ਕੱਢੀ ਜਾਂਦੀ ਹੈ,
ਕਦੇ ਗ੍ਰੰਥੀ ਸਾਹਿਬ ਦੇ ਮੂੰਹ ਤੋਂ ਕੱਢੀ ਜਾਂਦੀ ਹੈ, ਕਦੇ ਬਾਦਲ ਕੱਢ ਦਿੰਦਾ ਹੈ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ, ਇਹਨੂੰ ਸਿੱਖ ਸਮਝ ਚੁੱਕੇ ਨੇ। ਇਸ ਲਈ ਸਾਨੂੰ ਬਹੁਤਾ ਨਹੀਂ ਕਹਿਣਾ ਚਾਹੀਦਾ ਵੀ ਮੱਕੜ ਕਹਿੰਦਾ, ਮੱਕੜ ਤਾਂ ਮੁਲਾਜ਼ਮ ਹੈ। ਹਾਂਜੀ, ਮੁਲਾਜ਼ਮ ਨੂੰ ਜਿਵੇਂ ਕਹਿੰਦੇ ਨੇ ਵੀ ਜਿਵੇਂ ਇੰਪਲਾਈ ਨੂੰ ਜੋ ਇੰਪਲਾਇਰ ਕਹੇਗਾ, ਉਹਦਾ ਮਾਲਕ ਕਹੇਗਾ, ਉਹਨਾਂ ਨੂੰ ਨੌਕਰੀ ਤੇ ਰੱਖਿਆ ਗਿਆ ਤੇ ਨੌਕਰੀ ਤੋਂ ਕਿਸੇ ਵਕਤ ਵੀ ਕੱਢਿਆ ਜਾ ਸਕਦਾ ਹੈ। ਭਾਈ ਰਣਜੀਤ ਸਿੰਘ ਜੀ ਦਾ ਜਿਹੜਾ ਚਿੱਠਾ ਹੈ, ਜਿਹੜੀ ਕਹਾਣੀ ਹੈ, ਉਹ ਸਾਡੇ ਸਾਹਮਣੇ ਹੈ। ਜੇ ਭਾਈ ਰਣਜੀਤ ਸਿੰਘ ਜੀ ਨੂੰ ਕੱਢ ਦਿੱਤਾ ਤੇ ਸਿੱਖ ਫਿਰ ਵੀ ਬੈਠੇ ਰਹੇ। ਇੱਕ ਜਲੂਸ ਕੱਢਿਆ ਉਹਨਾਂ ਨੇ। ਉਸ ਤੋਂ ਬਾਅਦ ਇਹ ਘਟਨਾਵਾਂ ਦਾ ਇਹਨਾਂ ਨੂੰ ਇੰਨਾ ਵਿਸ਼ਵਾਸ ਹੋ ਗਿਆ ਬਾਦਲਾਂ ਨੂੰ ਵੀ ਅਸੀਂ ਜੋ ਮਰਜ਼ੀ ਝੂਠ ਬੋਲ ਦਈਏ, ਜਿੰਨਾ ਮਰਜ਼ੀ ਅਸੀਂ ਸਿੱਖਾਂ ਨੂੰ ਬੁੱਧੂ ਬਣਾ ਲਈਏ, ਇਹ ਲੋਕ ਫਿਰ ਵੀ ਸਾਨੂੰ ਹੀ ਵੋਟਾਂ ਪਾਉਣਗੇ। ਚਾਹੇ ਉਹ ਸ਼ਰਾਬਾਂ ਰਾਹੀਂ ਪਵਾ ਲੈਣ, ਚਾਹੇ ਉਹ ਪੈਸੇ ਦੇ ਕੇ ਪਵਾ ਲੈਣ, ਚਾਹੇ ਭੁਲੇਖੇ ਪਾ ਕੇ ਪਵਾ ਲੈਣ, ਚਾਹੇ ਪੰਥ ਦੇ ਨਾਮ ਤੇ ਪਵਾ ਲੈਣ। ਇਹ ਸਾਰੀਆਂ ਜਿਹੜੀ ਗਤੀਵਿਧੀਆਂ ਨੇ ਪਿਛਲੇ ਆਪਾਂ ਜਦੋਂ 30-35 ਸਾਲ ਨੂੰ ਲਗਾਤਾਰ ਵਾਚਾਂਗੇ ਤਾਂ ਸਾਡੇ ਸਾਹਮਣੇ ਆਉਣਗੀਆਂ। ਪਰ ਗੱਲ ਦੂਜੇ ਪਾਸੇ ਇਹ ਹੈ ਕਿ ਸੰਗਤ ਨੂੰ ਅਵੇਅਰ ਕਰਨਾ ਪਏਗਾ ਕਿ ਇੱਕ ਸਿੱਖ ਹੋਣ ਦੇ ਨਾਤੇ ਤੁਹਾਡਾ ਕੀ ਫਰਜ਼ ਬਣਦਾ ਹੈ। ਐਨਾਲਿਸਿਸ ਜੇ ਤੁਸੀਂ ਨਹੀਂ ਕਰੋਗੇ ਆਪਣੇ ਪਰਿਵਾਰਾਂ 'ਚ ਬੈਠ ਕੇ ਤਾਂ ਕੋਈ ਬਾਹਰੋਂ ਆ ਕੇ ਤਾਂ ਕਰੂਗਾ ਨਹੀਂ। ਅਸੀਂ ਸਟੇਜਾਂ ਤੇ ਤਾਂ ਕਹਾਣੀਆਂ ਸੁਣਾਉਂਦੇ ਹਾਂ ਆਪਣੇ ਗੁਰੂ ਸਾਹਿਬ ਦੀਆਂ, ਪਰ ਜਦੋਂ ਪ੍ਰੈਕਟੀਕਲ ਜ਼ਿੰਦਗੀ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਜਿਹੜਾ ਪਰਿਵਾਰ ਹੈ ਬਹੁਤੇ ਤੌਰ ਤੇ ਉਹ ਫੈਸਲਾ ਨਹੀਂ ਲੈ ਰਿਹਾ ਵੀ ਮੈਂ ਅੱਜ ਦੇ ਘੜੀ ਦੇ ਵਿੱਚ ਕੀ ਚੀਜ਼ ਦੀ ਸਿੱਖਾਂ ਨੂੰ ਤੇ ਸਿੱਖ ਪੰਥ ਨੂੰ ਲੋੜ ਹੈ, ਕਿਹੜੀ ਧਿਰ ਜ਼ਿਆਦਾ ਠੀਕ ਹੈ, ਉਹਨੂੰ ਕਿਉਂ ਅਸੀਂ ਵੋਟ ਪਾਉਣੀ ਹੈ, ਕਿਉਂ ਸਾਥ ਦੇਣਾ ਹੈ, ਸਾਡਾ ਇਹ ਫਰਜ਼ ਬਣਦਾ ਹੈ। ਹਰ ਬੰਦਾ ਇਹੀ ਸੋਚੀ ਜਾਂਦਾ ਵੀ ਮੇਰਾ ਕਦੇ ਕੋਈ ਨੁਕਸਾਨ ਨਾ ਹੋ ਜੇ। ਨੁਕਸਾਨ ਦੁਨਿਆਵੀ ਹੈ, ਪਰ ਜਿਹੜਾ ਇਖਲਾਕੀ ਨੁਕਸਾਨ ਹੋ ਰਿਹਾ, ਜਿਹੜਾ ਸਿੱਖਾਂ ਨੇ ਆਪਣੇ ਇਤਿਹਾਸ 'ਚ ਕਦੇ ਵੀ ਇਹ ਪਿਛਲੇ 30 ਸਾਲ ਤੋਂ ਪਹਿਲਾਂ ਕਦੇ ਬਰਦਾਸ਼ਤ ਨਹੀਂ ਸੀ ਕੀਤਾ। ਸਿੱਖਾਂ ਨੇ ਕਦੇ ਵੀ ਆਪਣਾ ਇਖਲਾਕੀ ਨੁਕਸਾਨ ਬਰਦਾਸ਼ਤ ਨਹੀਂ ਸੀ ਕੀਤਾ, ਸਰੀਰਕ ਨੁਕਸਾਨ ਬਰਦਾਸ਼ਤ ਕੀਤਾ ਸੀ। ਤੇ ਮੈਂ ਬੜਾ ਇੱਕ ਗੰਭੀਰ ਹੋ ਕੇ ਇਹ ਗੱਲ ਆਪ ਜੀ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਸੰਗਤ ਨੂੰ ਕਿ ਅੱਜ ਤੋਂ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਜਿੰਨਾ ਵੀ ਅਸੀਂ ਆਪਣਾ ਇਤਿਹਾਸ ਯਾਦ ਕਰਦੇ ਹਾਂ, ਹਰ ਇੱਕ ਹੁਕਮਰਾਨ ਨੇ ਸਾਡੇ ਸਰੀਰ ਨੂੰ ਖਤਮ ਕੀਤਾ, ਸਿੱਖਾਂ ਨੂੰ ਖਤਮ ਕੀਤਾ। ਪਰ ਜਿਹੜਾ ਇਹ ਹੁਕਮਰਾਨ ਹੈ, ਹਿੰਦੂਤਵ ਹੁਕਮਰਾਨ ਹੈ, ਇਹ ਸਾਡੀ ਸਿੱਖੀ ਨੂੰ ਖਤਮ ਕਰ ਰਿਹਾ ਹੈ। ਸਿੱਖ ਨੂੰ ਖਤਮ ਕਰਨਾ ਕਿਸੇ ਹੱਦ ਤੱਕ ਬਰਦਾਸ਼ਤ ਕੀਤਾ ਜਾ ਸਕਦਾ ਹੈ, ਪਰ ਸਿੱਖੀ ਨੂੰ ਜਦੋਂ ਤੁਸੀਂ ਕਰਦੇ ਹੋ ਤਾਂ ਆਉਣ ਵਾਲੇ ਨਸਲਾਂ ਵੀ ਜਿਹੜੀਆਂ ਨੇ ਆਪਣੇ ਆਪ ਜਿਹੜੀਆਂ ਨੇ ਉਹ ਉਸ ਮੇਨ ਸੋਮੇ ਤੋਂ ਟੁੱਟ ਜਾਂਦੀਆਂ ਨੇ, ਜਿਹਦੇ ਕਰਕੇ ਅਸੀਂ ਜੀਵਤ ਹਾਂ, ਜਿਹਦੇ ਕਰਕੇ ਅਸੀਂ ਆਪਣੀ ਇੱਕ ਨਿਵੇਕਲੀ ਪਹਿਚਾਣ ਰੱਖਦੇ ਹਾਂ, ਜਿਹਦੇ ਕਰਕੇ ਅਸੀਂ ਸੰਘਰਸ਼ ਕੀਤੇ ਨੇ ਤੇ ਜਿਹਦੇ ਕਰਕੇ ਅਸੀਂ ਸੰਤ ਜਰਨੈਲ ਸਿੰਘ ਵਰਗੇ ਮਹਾਨ ਸਿੱਖ ਨੂੰ ਦੀ ਸ਼ਹਾਦਤ ਨੂੰ ਵੀ ਅਸੀਂ ਬਰਦਾਸ਼ਤ ਕੀਤਾ ਹੈ। ਤੇ ਆਪਣੀ ਸਿੱਖੀ ਨੂੰ ਜਿੰਦਾ ਰੱਖਣ ਦੇ ਖਾਤਰ ਉਹ ਸਿੱਖੀ ਦੇ ਉੱਪਰ ਜਿਹੜਾ ਆਰਐਸਐਸ ਦਾ ਹਮਲਾ ਹੈ, ਇਹਨਾਂ ਬਾਦਲਾਂ ਰਾਹੀਂ, ਇਹਨਾਂ ਸਰਨਿਆਂ ਰਾਹੀਂ, ਇਹਨਾਂ ਕਾਂਗਰਸਾਂ ਰਾਹੀਂ, ਇਹ ਸਾਰਾ ਇੱਕ ਹਿੰਦੂਤਵ ਦਾ ਅਟੈਕ ਹੈ ਸਾਰੀਆਂ ਪਾਰਟੀਆਂ ਵੱਲੋਂ। ਇਹਨੂੰ ਅੱਜ ਬਚਾਉਣ ਦੀ ਸਖਤ ਲੋੜ ਹੈ ਤੇ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਸਿੱਖ ਹੀ ਬਚਾਉਣਗੇ। ਕਿਤੇ ਇਹ ਨਾ ਸੋਚ ਲਿਓ ਵੀ ਮਾਨਦਾਨ ਕਰੂਗਾ ਦੂਜਾ ਕਰੇਗਾ। ਹਰ ਇੱਕ ਦੀ ਡਿਊਟੀ ਹੈ ਕਿ ਉਹ ਸਮਝਣ ਤੇ ਆਪਣਾ ਫਰਜ਼ ਨਿਭਾਉਣ। जी बिल्कुल बिल्कुल वीर जी। तो वीर जी वी हैव 1 minute left at the last minute I just want to ask you one more question। जिस तरह I know कि it's a very बहुत ਵੱਡਾ ਪੰਥਕ ਮਸਲਾ ਬਣ ਚੁੱਕਿਆ ਹੈ, ਇਸ ਲਈ ਮੁੱਦਾ ਬਣ ਚੁੱਕਿਆ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ, ਉਸ ਤੋਂ ਬਾਅਦ ਬਾਦਲ ਨੇ ਕਾਫੀ ਲਾਈਕ ਹੀ ਡਿਡ ਅ ਵੈਰੀ ਬਿਗ chaos ਆਫਟਰ ਦੈਟ। ਪਰ ਜਿਸ ਤਰ੍ਹਾਂ ਬਾਦਲ ਦੇ ਉੱਪਰ ਕਾਫੀ ਉਹ ਧੱਸਦਾ ਜਾ ਰਿਹਾ ਸੀ, ਕਿਸ ਤਰ੍ਹਾਂ ਉਹ ਡਰੱਗਸ ਪੰਜਾਬ ਦੇ ਵਿੱਚ ਫੈਲਾ ਰਿਹਾ ਸੀ, ਤੁਹਾਨੂੰ ਲੱਗਦਾ ਸ਼ਾਇਦ ਉਹ ਡਰੱਗ ਮਸਲੇ ਨੂੰ ਡਾਇਵਰਟ ਕਰਨ ਲਈ, ਸਾਡੀ ਅਟੈਂਸ਼ਨ ਡਾਇਵਰਟ ਕਰਨ ਲਈ ਇੰਨਾ ਵੱਡਾ ਇਹ ਮੁੱਦਾ ਬਣਾ ਰਿਹਾ? We shouldn't move our eyes from that। ਬਿਲਕੁਲ ਇਹ ਗੱਲ ਹੈ ਕਿ ਪਿਛਲੇ 7 ਸਾਲ ਤੋਂ ਜਿਸ ਬੰਦੇ ਦਾ ਰਾਜ ਹੋਵੇ ਉਹ ਪਿਛਲੇ 2 ਮਹੀਨੇ 'ਚ ਇੱਕ ਵਾਰੀ ਸ਼ੋਅ ਕਰੇ ਕਿ ਮੈਨੇਜਰ ਦੇ ਉਲਟਾ ਵਿਕਰਮ ਮਜੀਠੀਆ ਨੂੰ ਪਾਸੇ ਕਰਤਾ। ਇਹ ਸਾਰੀਆਂ ਗੱਲਾਂ ਇਹਨਾਂ ਦੇ ਵੱਸ ਤੋਂ ਬਾਹਰ ਹੋ ਰਹੀਆਂ ਸੀ, ਲੋਕ ਅਵੇਅਰ ਹੋ ਗਏ ਸੀ। ਤਾਂ ਇਹਨਾਂ ਨੂੰ ਇਹ ਲੱਗਿਆ ਕਿ ਜਿਹੜਾ ਇਹ ਹਰਿਆਣਾ ਕਮੇਟੀ ਵਾਲਾ ਮਸਲਾ ਹੈ, ਇਹਨੂੰ ਇੰਨਾ ਜ਼ਿਆਦਾ ਐਕਸਪਲੋਇਟ ਕਰ ਦਈਏ, ਇਹਨੂੰ ਜ਼ਿਆਦਾ ਇੰਨਾ ਵਧਾ ਦਈਏ ਕਿ ਜਿਹੜੇ ਦੂਜੇ ਮਸਲੇ ਨੇ, ਗਰੀਬੀ ਦਾ, ਬਿਜਲੀ ਦਾ, ਸਮੱਸਿਆਵਾਂ ਦਾ, ਨਸ਼ੇ ਦਾ, ਖਾਸ ਕਰਕੇ ਇਹ ਜਿਹੜਾ ਹੈ ਇਹ ਲੋਕਾਂ ਨੂੰ ਭੁੱਲ ਕੇ ਤੇ ਸਿੱਖ ਜਜ਼ਬਾਤੀ ਹੋ ਕੇ ਕੁਝ ਇੱਧਰ ਵੰਡ ਜਾਣ, ਕੁਝ ਉੱਧਰ ਵੰਡ ਜਾਣ ਤੇ ਅਸੀਂ ਜਿਹੜੇ ਆ ਇਸ ਚੋਂ ਨਿਕਲ ਕੇ ਫਿਰ ਬਾਅਦ 'ਚ ਆਪਣਾ ਰਾਜ ਦੁਬਾਰਾ ਸਥਾਪਿਤ ਕਰ ਲਈਏ। ਇਤਿਹਾਸ ਦੇ ਵਿੱਚੋਂ, ਉਸ ਸੋਚ ਦੇ ਵਿੱਚੋਂ, ਉਸ ਮਾਹੌਲ ਦੇ ਵਿੱਚੋਂ ਨਿਕਲਣ ਵਾਸਤੇ ਇਹ ਸਾਰਾ ਕੁਝ ਕਰ ਰਿਹਾ ਹੈ ਬਾਦਲ, ਆਪਣੇ ਝੂਠ ਨੂੰ ਦਬਾਉਣ ਖਾਤਰ, ਆਪਣੇ
ਪਿਛਲੇ 7 ਸਾਲ ਦੇ ਵਿੱਚ ਜਿੰਨੇ ਨਸ਼ੇ ਨੇ ਵਰਤਾਏ ਨੇ, ਜਿੰਨੇ ਅਰਬਾਂ ਖਰਬਾਂ ਰੁਪਏ ਇਸ ਤੇ ਇਹ ਮਿਨਿਸਟਰਾਂ ਨੇ ਵਰਤੇ ਨੇ, ਉਹਨੂੰ ਲੁਕਾਉਣ ਖਾਤਰ ਇਹ ਇਸ ਮਸਲੇ ਨੂੰ ਐਗਜ਼ੀਗੇਟ ਕਰ ਰਿਹਾ, ਵਧਾ ਕੇ ਲੋਕਾਂ ਸਾਹਮਣੇ ਪੇਸ਼ ਕਰ ਰਿਹਾ। ਹਾਂਜੀ ਹਾਂਜੀ, ਦੈਟਸ ਦ ਰੀਜ਼ਨ ਵੀ ਆਸਕਡ ਦਿਸ ਕੁਐਸਚਨ, ਤਾਂ ਕਿ ਜਿਹੜੇ ਸਾਡੇ ਵੀਰ ਭੈਣ ਭਰਾ ਸਾਨੂੰ ਸੁਣ ਰਹੇ ਨੇ, ਦੇ ਸ਼ੁੱਡ ਬੀ ਅਵੇਅਰ ਕਿ ਸਾਰੇ ਮੁੱਦਿਆਂ ਦੇ ਉੱਪਰ ਨਜ਼ਰ ਰੱਖੋ, ਨਾਟ ਓਨਲੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਲਸੋ ਕਿ ਨਸ਼ੇ ਨੂੰ ਦਬਾਇਆ ਜਾ ਰਿਹਾ, ਹੁਣ ਨਸ਼ੇ ਤੋਂ ਅਟੈਂਸ਼ਨ ਕਨਵਰਟ ਕੀਤੀ ਜਾ ਰਹੀ ਹੈ ਐਂਡ ਸਾਡੀ ਇੰਟੈਂਸ਼ਨ ਡਾਇਵਰਟ ਕੀਤੀ ਜਾ ਰਹੀ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ। ਵੀ ਸ਼ੁਡ ਆਲਸੋ ਟੇਕ ਕੇਅਰ ਆਫ ਦੈਟ ਐਜ਼ ਵੈਲ। ਤਾਂ ਵੀਰ ਜੀ ਥੈਂਕ ਯੂ ਸੋ ਮਚ ਫॉर योर टाइम, ਤੁਸੀਂ ਆਪਣਾ ਟਾਈਮ ਕੱਢ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਵੱਖ-ਵੱਖ ਮੁੱਦਿਆਂ ਦੇ ਉੱਪਰ ਤੁਹਾਨੂੰ ਇਸੇ ਤਰ੍ਹਾਂ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਵੀ ਹੋ ਗਿਆ ਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਵੀਰ ਜੀ, ਬੜਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। Viewers, वक्त हो गया एक छोटे से ब्रेक तक। Keep watching News TV 84. We'll be right back after a short break.